ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਿਸਤਾਨ ਐਲਾਨ ਦਿਵਸ ਦੀ 39ਵੀਂ ਸਾਲਗਿਰਾ ਹੈ ਤੇ ਸਾਡੇ ਖਿੱਤੇ ਦੇ ਹਾਲਾਤ ਅੱਜ ਇੱਕ ਖਤਰਨਾਕ ਲੈਵਲ ਦੇ ਉੱਤੇ ਜਿਨ੍ਹਾਂ ਚੋਂ ਇਹ ਝਲਕਦਾ ਹੈ ਕਿ ਅਗਲੇ 48 ਘੰਟਿਆਂ ਦੇ ਵਿੱਚ ਭਾਰਤ ਪਾਕਿਸਤਾਨ ਜੰਗ ਦੇ ਰਾਹ ਦੇ ਉੱਤੇ ਵੀ ਜਾ ਸਕਦੇ ਨੇ। ਇਸ ਨੂੰ ਲੈ ਕੇ ਜਿੱਥੇ ਸਾਊਥ ਏਸ਼ੀਆ ਦੇ ਵਿੱਚ ਇੱਕ ਬਹੁਤ ਪਰੇਸ਼ਾਨੀ ਹੈ, ਉੱਥੇ ਅੱਜ ਹੀ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਨੇ ਵੀ ਇਸ ਦੇ ਉੱਤੇ ਮਤਾ ਪਾਸ ਕਰਦਿਆਂ ਜਿਹੜਾ ਵਾਕਿਆ 22 ਅਪ੍ਰੈਲ ਨੂੰ ਪਹਿਲਗਾਮ ਵਿਖੇ ਹੋਇਆ ਉਸ ਦੀ ਨਿਖੇਧੀ ਕੀਤੀ ਹੈ। ਲੇਕਿਨ ਜੋ ਭਾਰਤ ਦੀ ਪ੍ਰੋਪੇਗੈਂਡਾ ਮਸ਼ੀਨਰੀ ਇਸ 'ਚੋਂ ਕੱਢਣਾ ਚਾਹੁੰਦੀ ਸੀ ਉਸ ਦਾ ਇਸ ਸਟੇਟਮੈਂਟ ਦੇ ਵਿੱਚ ਜ਼ਿਕਰ ਨਹੀਂ ਹੈ ਕਿ ਪਾਕਿਸਤਾਨ ਨੂੰ ਬਲੇਮ ਕੀਤਾ ਜਾਏ ਜਾਂ ਇਸ ਸਾਰੇ ਨੂੰ ਜੋ ਇਹਨਾਂ ਦੀ ਸਟ੍ਰੈਟਜੀ ਪਿਛਲੇ ਸਮੇਂ ਤੋਂ ਇੰਡੀਅਨ ਡੀਪ ਸਟੇਟ ਦੀ ਚੱਲ ਰਹੀ ਹੈ ਉਸ ਦੇ ਨਾਲ ਜੋੜ ਕੇ ਪਾਕਿਸਤਾਨ ਨੂੰ ਦਹਿਸ਼ਤਗਰਦ ਸਟੇਟ ਐਲਾਨਣ ਦੀ ਲਾਈਨ ਜੋ ਭਾਰਤ ਪਰਸਿਊ ਕਰਦਾ ਹੈ ਉਸ ਵੱਲ ਕੋਈ ਪੇਸ਼ਕਦਮੀ ਹੋਏ, ਐਸਾ ਕੁਝ ਦੇਖਣ 'ਚ ਨਹੀਂ ਆਇਆ। ਅਸੀਂ ਇਹ ਸਮਝਦੇ ਹਾਂ ਕਿ ਭਾਰਤ ਨੇ ਜੇ ਅਸੀਂ ਪਿਛਲੇ ਆਲਮੋਸਟ 6-7 ਸਾਲ ਦੇ ਪੀਰੀਅਡ ਦੀ ਗੱਲ ਕਰੀਏ ਤਾਂ ਇਹ ਨਜ਼ਰ ਆਏਗਾ ਕਿ ਜਿਹੜੀ ਸਟ੍ਰੈਟਜੀ ਜਿਹੜੀ ਪਲੈਨਿੰਗ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਉਹਨਾਂ ਨੇ ਮਾਰਚ 20 ਨੂੰ ਜਦੋਂ ਕਿ ਪ੍ਰੈਜ਼ੀਡੈਂਟ ਕਲਿੰਟਨ ਵਿਜ਼ਿਟ ਕਰ ਰਹੇ ਸਨ, ਪਹਿਲੀ ਵਿਜ਼ਿਟ ਆਲਮੋਸਟ 28-29 ਸਾਲ ਬਾਅਦ ਕੋਈ ਅਮਰੀਕੀ ਪ੍ਰੈਜ਼ੀਡੈਂਟ ਭਾਰਤ ਦੀ ਧਰਤੀ 'ਤੇ ਆਇਆ ਤੇ ਉਸ ਪੀਰੀਅਡ 'ਚ ਕਸ਼ਮੀਰ ਵਾਦੀ ਦੇ ਚਿੱਠੀ ਸਿੰਘਪੁਰਾ ਪਿੰਡ 'ਚ ਜਿਹੜਾ ਜ਼ਿਲ੍ਹਾ ਅਨੰਤਨਾਗ ਦਾ ਹਿੱਸਾ ਹੈ 35 ਸਿੱਖਾਂ ਨੂੰ ਘਰਾਂ 'ਚੋਂ ਕੱਢ ਕੇ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਖੜਾ ਕਰਕੇ ਜਿਹੜਾ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਸੀ। ਹੋਲੀ ਦਾ ਦਿਨ ਸੀ ਔਰ ਜਿਹੜਾ 36ਵਾਂ ਉੱਥੇ ਸਰਵਾਈਵਰ ਹੈ ਉਸ ਨੇ ਇਹ ਬਾਰ-ਬਾਰ ਉਹ ਅਜੇ ਵੀ ਅਲਾਈਵ ਹੈ, ਉਹਨੇ ਦੱਸਿਆ ਕਿ ਕਿਵੇਂ ਉਹ ਹਿੰਦੂ ਤਵੀ ਜੈ ਹਿੰਦ ਦੇ ਨਾਅਰੇ ਲਾ ਰਹੇ ਸੀ। ਹੋਲੀ ਦਾ ਦਿਨ ਸੀ, ਉਹਨਾਂ ਦੇ ਮੂੰਹ 'ਤੇ ਹੋਲੀ ਮਲੀ ਹੋਈ ਸੀ ਔਰ ਇਸ ਗੱਲ ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਮਾਈਟੀ ਐਂਡ ਅਲਮਾਈਟੀ ਕਿਤਾਬ ਜਿਹੜੀ ਉਹਨਾਂ ਦੀ ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ ਨੇ ਲਿਖੀ ਉਸ ਦੇ ਵਿੱਚ ਉਹਨਾਂ ਨੇ ਆਪਣੇ ਫੋਰਵਰਡ ਵਿੱਚ ਆਪਣੀ ਭੂਮਿਕਾ ਵਿੱਚ ਇਸ ਕਤਲੇਆਮ ਦੇ ਲਈ ਜਿਹੜਾ ਹਿੰਦੂ ਦਹਿਸ਼ਤਗਰਦਾਂ ਨੂੰ ਹਿੰਦੂ ਮਿਲੀਟੈਂਟਸ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ ਉਸ ਦੇ ਲਈ ਦੋਸ਼ੀ ਗਰਦਾਨਿਆ ਸੀ। ਉਹ ਵੀ ਮੌਕਾ ਸੀ ਕਿਉਂਕਿ ਉਦੋਂ ਵੀ ਜੰਮੂ ਕਸ਼ਮੀਰ ਦੀ ਸਟਰਗਲ ਨੂੰ ਇੱਕ ਪਾਸੇ ਤੋਰਨ ਲਈ ਕਿ ਭਾਈ ਇਸ ਨੂੰ ਪ੍ਰੈਜ਼ੀਡੈਂਟ ਕਲਿੰਟਨ ਪ੍ਰੈਸ਼ਰ ਬਿਲਡ ਕਰੇਗਾ, ਇਸ ਸਾਰੇ ਨੂੰ ਇੱਕ ਸੌਫਟ ਟਾਰਗੇਟ ਉਹਨਾਂ ਨੇ ਲੱਭਿਆ। ਉਹ ਸਿੱਖ ਜਿਹੜੇ ਵਾਦੀ ਦੇ ਵਿੱਚ 5.5 ਸਦੀਆਂ ਤੋਂ ਹੀ ਵਸਦੇ ਨੇ, ਮੂਲ ਨਿਵਾਸੀ ਨੇ ਕਸ਼ਮੀਰ ਦੇ, ਉਹਨਾਂ ਨੂੰ ਸੌਫਟ ਟਾਰਗੇਟ ਬਣਾਇਆ ਗਿਆ ਸੀ। ਫਿਰ ਅਸੀਂ ਜੇ ਇਹਨਾਂ ਪਿਛਲੇ ਵਰ੍ਹਿਆਂ 'ਚ ਦੇਖੀਏ 2019 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਜਦੋਂ ਕਿ ਜਿੰਨੇ ਵੀ ਉਹਨਾਂ ਦੇ ਐਨਾਲਿਸਟ ਜਾਂ ਉਹਨਾਂ ਦੇ ਸਰਵੇ ਆ ਰਹੇ ਸੀ ਨਰਿੰਦਰ ਮੋਦੀ ਸਰਕਾਰ ਲੂਜ਼ਰ ਨਜ਼ਰ ਆ ਰਹੀ ਸੀ, ਇਹਨਾਂ ਨੇ ਉਸ ਪੀਰੀਅਡ ਦੇ ਵਿੱਚ ਜਿਹੜਾ ਕਾਰਾ ਕੀਤਾ ਪੁਲਵਾਮਾ ਜਿਸ ਵਿੱਚ ਬਹੁਤ ਸਾਰੇ ਬੇਗੁਨਾਹ CRPF ਦੇ ਜਿਹੜੇ ਨੇ ਸਿਪਾਹੀ ਮਾਰੇ ਗਏ ਸੀ ਔਰ ਉਸ ਵੇਲੇ ਦੇ ਗਵਰਨਰ ਸਤਪਾਲ ਮਲਿਕ ਨੇ ਜਿਹੜਾ ਹੁਣ ਗੁੱਡ ਬੁੱਕਸ ਨਹੀਂ ਹੈ BJP ਦੇ, ਇਸ ਗੱਲ ਦਾ ਇੰਕਸ਼ਾਫ ਕੀਤਾ ਕਿ ਕਿਵੇਂ ਜਿਹੜਾ ਉਸ ਪੀਰੀਅਡ ਦੇ ਵਿੱਚ ਜੇ ਉਹਨੇ ਇਸ ਦੀ ਇਨਕੁਆਇਰੀ ਮੰਗੀ ਜਾਂ ਅਜੀਤ ਡੋਵਾਲ ਨਾਲ ਗੱਲ ਕੀਤੀ ਤੇ ਮੋਦੀ ਔਰ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਸਤਪਾਲ ਤੁਮ ਚੁੱਪ ਕਰਕੇ ਬੈਠੋ, ਇਸ 'ਤੇ ਕੁਛ ਨਾ ਕਹੋ। ਸੋ ਜ਼ਾਹਰ ਹੈ ਕਿ ਉਸ ਦੇ ਸਿਰ ਦੇ ਉੱਤੇ ਉਹਨਾਂ ਨੇ ਜਿਹੜਾ ਉਹਨਾਂ ਫੌਜੀਆਂ ਦੀਆਂ ਤਸਵੀਰਾਂ ਲਾ ਕੇ ਵੋਟਾਂ ਵੀ ਮੰਗੀਆਂ। ਪਰ ਜਿਹੜਾ ਅਸੀਂ ਬਾਲਾਕੋਟ ਦੇ ਨਾਂ ਥੱਲੇ ਦੇਖਦੇ ਹਾਂ ਸਰਜੀਕਲ ਆਪਰੇਸ਼ਨ ਔਰ ਉਹ ਸਾਰਾ ਇੱਕ ਜੰਗ ਦਾ ਮਾਹੌਲ ਕ੍ਰੀਏਟ ਕਰਕੇ ਉਹਨਾਂ ਨੇ ਉਸ ਦਾ ਐਡਵਾਂਟੇਜ ਲਿਆ ਔਰ 2019 ਦੇ ਚੋਣ ਨਤੀਜੇ ਬਿਲਕੁਲ ਜਿੱਥੇ ਕਿ ਮੋਦੀ ਸਰਕਾਰ ਲੂਜ਼ ਕਰ ਰਹੀ ਸੀ ਉਹ ਪਾਰਟੀ ਜਿੱਤੀ ਔਰ ਅੱਗੇ ਨਾਲੋਂ ਵੀ ਜ਼ਿਆਦਾ ਜਿਹੜੀਆਂ ਨੇ ਸੀਟਾਂ ਉਹਨਾਂ ਨੂੰ ਮਿਲੀਆਂ। ਹੁਣ ਇਹ ਜਿਹੜਾ ਵਾਕਿਆ 22 ਅਪ੍ਰੈਲ ਨੂੰ ਪਹਿਲਗਾਮ ਦੀ ਥਾਂ 'ਤੇ ਹੋਇਆ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਸ ਦੇ ਵਿੱਚ ਜਿਹੜੇ ਮਾਰੇ ਗਏ ਲਗਭਗ 24-25 ਟੂਰਿਸਟ ਨੇ, ਇੱਕ ਨੇਪਾਲੀ ਮੂਲ ਦਾ ਹੈ, ਬਾਕੀ ਭਾਰਤੀ ਮੂਲ ਦੇ ਨੇ ਔਰ ਜ਼ਖਮੀ ਵੀ ਇੰਨੇ ਜਾਂ ਇਸ ਤੋਂ ਥੋੜ੍ਹੇ ਵੱਧ ਨੇ। ਇਹਨਾਂ ਨੂੰ ਵੀ ਇੱਕ ਸੌਫਟ ਟਾਰਗੇਟ ਹੀ ਉਹਨਾਂ ਨੇ ਜਿਹੜਾ ਉਹ ਚੂਜ਼ ਕੀਤਾ ਔਰ ਇਸ ਨੂੰ ਫੌਰਨ ਵਿਦਇਨ 24 ਆਵਰਸ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਬਿਨਾਂ ਕਿਸੇ ਤਹਿਕੀਆਤ ਤੋਂ ਪਾਕਿਸਤਾਨ ਦੀ ਲਸ਼ਕਰ-ਏ-ਤੋਇਬਾ ਦੇ ਨਾਲ ਔਰ ਰੈਜ਼ਿਸਟੈਂਸ ਫਰੰਟ ਨਾਂ ਦੀ ਕੋਈ ਜਥੇਬੰਦੀ ਜਿਹਨੂੰ ਕਿਹਾ ਗਿਆ ਜੀ ਇਸ ਦੇ ਲਸ਼ਕਰ-ਏ-ਤੋਇਬਾ ਨਾਲ ਸੰਬੰਧ ਨੇ ਉਸ ਤੋਂ ਜ਼ਿੰਮੇਵਾਰੀ ਦਵਾਈ ਗਈ
ਔਰ ਜਦੋਂ ਅਸੀਂ ਹੁਣ ਇਹ ਦੇਖਦੇ ਹਾਂ ਕਿ ਇਸ ਤੋਂ ਬਾਅਦ ਇਹ 22 ਅਪ੍ਰੈਲ ਦਾ ਵਾਕਿਆ ਹੈ, ਅਸੀਂ ਇਸ ਦੀ ਨਿਖੇਧੀ ਕਰਦੇ ਹਾਂ, ਕੰਡੈਮ ਕਰਦੇ ਹਾਂ। ਕੋਈ ਦੋ ਰਾਵਾਂ ਨਹੀਂ ਨੇ ਕਿ ਕਿਤੇ ਵੀ ਕੋਈ ਬੇਗੁਨਾਹ ਮਾਰਿਆ ਜਾਂਦਾ ਹੈ, ਉਹਦੀ ਕੋਈ ਜ਼ਾਤ, ਨਸਲ, ਧਰਮ, ਜੈਂਡਰ ਹੋਏ, ਇਹ ਕੰਡੈਮਨੇਬਲ ਐਕਟ ਹੈ। ਪਰ ਜੇ ਤੁਸੀਂ ਭਾਰਤੀ ਫੌਜ, ਭਾਰਤੀ ਸੁਰੱਖਿਆ ਦਸਤੇ, ਭਾਰਤੀ ਖੁਫੀਆ ਏਜੰਸੀਆਂ ਦਾ ਵਰਤਾਰਾ ਦੇਖੋਗੇ ਔਰ ਕਸ਼ਮੀਰ ਦੇ ਪੈਟਰਨ ਦੇ ਨਾਲ ਇਹ ਜਿਹੜੀਆਂ ਦੋਵੇਂ ਘਟਨਾਵਾਂ, ਪਹਿਲਾਂ ਅਸੀਂ ਮਾਰਚ 20, 2000 ਔਰ ਉਸ ਤੋਂ ਬਾਅਦ 14 ਫਰਵਰੀ 2019 ਨੂੰ ਜਿਹੜਾ ਇਹ ਉਹਨਾਂ ਨੇ ਸੌਫਟ ਟਾਰਗੇਟ ਲੱਭੇ ਸੀ, ਫਿਰ ਉਸ ਪੈਟਰਨ ਦੇ ਵਿੱਚ ਇਹ ਫਿੱਟ ਬੈਠਦਾ। ਹੁਣ ਬਹੁਤਿਆਂ ਵੱਲੋਂ ਇਹ ਸਵਾਲ ਕੀਤਾ ਜਾਂਦਾ ਹੈ ਵੀ ਭਾਰਤ ਆਪਣੇ ਸ਼ਹਿਰੀਆਂ ਨੂੰ, ਟੂਰਿਸਟ ਨੂੰ ਕਿਉਂ ਮਾਰੇਗਾ। ਜੇ ਮਾਰਚ 20, 2000 ਨੂੰ ਪ੍ਰੈਜ਼ੀਡੈਂਟ ਕਲਿੰਟਨ ਵਿਜ਼ਿਟ ਕਰ ਰਹੇ ਸਨ ਭਾਰਤ, ਤੇ ਐਨ ਜਿਸ ਮੌਕੇ ਇਹ ਜਿਹੜਾ ਪਹਿਲਗਾਮ ਵਾਲਾ ਸਾਕਾ ਵਰਤਾਇਆ ਜਾਂਦਾ ਹੈ, ਉਦੋਂ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਆਪਣੀ ਧਰਮ ਪਤਨੀ ਦੇ ਨਾਲ, ਜਿਹੜੀ ਕਿ ਭਾਰਤੀ ਮੂਲ ਦੀ ਹੈ, ਭਾਰਤ ਦੇ ਦੌਰੇ 'ਤੇ ਸਨ। ਔਰ ਇਸ ਦੇ ਨਾਲ ਨਾਲ ਜੇ ਅਸੀਂ ਇਸ ਸਾਰੇ ਪੈਟਰਨ ਨੂੰ ਸਮਝਣ ਦੀ ਜੇ ਕੋਸ਼ਿਸ਼ ਕਰਾਂਗੇ ਕਿ ਇਸ ਵੇਲੇ ਬਿਹਾਰ ਦੀਆਂ ਚੋਣਾਂ, ਕਿਉਂਕਿ ਜਿਹੜੀਆਂ ਚੋਣਾਂ 2024 'ਚ ਹੋਈਆਂ ਨੇ, ਬੀਜੇਪੀ ਉਸ ਦੇ ਕੋਲ ਮੈਜੋਰਿਟੀ ਨਹੀਂ ਹੈ, ਉਹ ਇੱਕ ਕੋਲੀਸ਼ਨ ਗਵਰਨਮੈਂਟ ਹੈ ਔਰ ਉਹਦੇ 'ਚ 3-4 ਰੀਜਨਲ ਪਾਰਟੀਆਂ, ਖਾਸ ਤੌਰ 'ਤੇ 2, ਜਿਨ੍ਹਾਂ ਦੇ ਵਿੱਚ ਬਿਹਾਰ ਦੀ ਨਿਤੀਸ਼ ਕੁਮਾਰ ਦੀ ਔਰ ਆਂਧਰਾ ਪ੍ਰਦੇਸ਼ ਦੀ ਚੰਦਰ ਬਾਬੂ ਨਾਇਡੂ ਦੀ ਪਾਰਟੀ ਦੀ ਮਦਦ ਨਾਲ ਹੀ ਪਾਰਲੀਮੈਂਟ ਦੇ ਵਿੱਚ ਇਹ ਸਾਰਾ ਜਿਹੜਾ ਉਹ ਸਰਕਾਰ ਰਨ ਹੋ ਰਹੀ ਹੈ। ਸੋ ਬਿਹਾਰ ਚੋਣਾਂ, ਕਿਉਂਕਿ ਬਿਹਾਰ ਦੇ ਵਿੱਚ 40 ਤੋਂ ਜ਼ਿਆਦਾ ਸੀਟਾਂ ਜਿੱਥੇ ਪਾਰਲੀਮੈਂਟ ਦੀਆਂ ਨੇ, ਉੱਥੇ ਬਿਹਾਰ ਅਸੈਂਬਲੀ ਬਹੁਤ ਅਹਿਮੀਅਤ ਰੱਖਦੀ ਹੈ। ਸੋ ਇਹ ਬਿਲਕੁਲ ਇਸ ਮੌਕੇ 'ਤੇ ਕੀਤਾ ਗਿਆ ਔਰ ਇਹ ਵੀ ਅਸੀਂ ਦੇਖਦੇ ਹਾਂ ਕਿ ਉਹਨਾਂ ਬਿਨਾਂ ਚੋਣ ਰੈਲੀ ਨੂੰ ਕੈਂਸਲ ਕੀਤਿਆਂ ਮੋਦੀ ਜਿਹੜਾ ਹੈ ਉਹ ਮੌਨ ਰਖਵਾਉਂਦਾ ਹੈ ਲੋਕਾਂ ਤੋਂ, ਔਰ ਉਹਦੇ ਨਾਂ ਦੇ ਉੱਤੇ ਪਾਕਿਸਤਾਨ ਨੂੰ ਦਹਿਸ਼ਤਗਰਦ ਐਲਾਨ ਕੇ ਵੋਟਾਂ ਮੰਗਣ ਦੀ ਲਾਈਨ ਜਿਹੜੀ ਹੈ ਉਹ ਬਰਾਬਰ ਜਾਰੀ ਰਹਿੰਦੀ ਹੈ। ਔਰ ਫਿਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਸ ਸਾਰੇ ਪੈਟਰਨ ਦੇ ਵਿੱਚ ਜਿਵੇਂ 22 ਅਪ੍ਰੈਲ ਤੋਂ ਅੱਜ ਜਦੋਂ ਅਸੀਂ 29 ਅਪ੍ਰੈਲ ਨੂੰ ਗੱਲਬਾਤ ਕਰ ਰਹੇ ਹਾਂ, ਇਹਨਾਂ 7 ਦਿਨਾਂ ਦੇ ਵਿੱਚ ਜਿਹੜੇ ਐਕਸ਼ਨ ਭਾਰਤ ਸਰਕਾਰ ਨੇ ਇਹ ਕਹਿ ਕੇ ਕਿ ਜੀ ਅਸੀਂ ਇਸ ਦਾ ਬਦਲਾ ਲਵਾਂਗੇ, ਇਸ ਦੇ ਲਈ ਜਿਹੜਾ ਉਹਦੇ 'ਚ ਜਿਹੜਾ ਸਭ ਤੋਂ ਅਹਿਮੀਅਤ ਵਾਲਾ ਕਿ ਇੰਡਸ ਵਾਟਰ ਟਰੀਟੀ, ਜਿਹੜੀ ਕਿ 1960 ਦੇ ਵਿੱਚ ਜਿਹੜੀ ਵਰਲਡ ਬੈਂਕ ਦੀ ਇੰਟਰਵੈਂਸ਼ਨ ਦੇ ਨਾਲ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਔਰ ਉਸ ਵੇਲੇ ਦੇ ਪਾਕਿਸਤਾਨ ਦੇ ਚੀਫ ਜਿਹੜੇ ਫੌਜੀ ਮੁਖੀ ਵੀ ਸਨ, ਜਨਰਲ ਅਯੂਬ ਖਾਨ ਦੇ ਵਿਚਾਲੇ ਸਾਈਨ ਹੋਈ ਸੀ। ਔਰ ਜਿਸ ਟਰੀਟੀ 'ਤੇ ਸਾਈਨ ਕਰਨ ਲਈ ਨਹਿਰੂ ਫਲਾਈ ਕਰਕੇ ਕਰਾਚੀ ਗਿਆ ਸੀ, ਕਿਉਂਕਿ ਉਸ ਜ਼ਮਾਨੇ 'ਚ ਕਰਾਚੀ ਪਾਕਿਸਤਾਨ ਦੀ ਕੈਪੀਟਲ ਸੀ। ਇਹ ਵਰਲਡ ਬੈਂਕ ਦੀ ਮੀਡੀਏਸ਼ਨ ਨਾਲ ਔਰ ਇਹਦੇ 'ਚੋਂ ਹੀ, ਕਿਉਂਕਿ ਉਸ ਤੋਂ ਪਹਿਲਾਂ ਵਾਟਰ ਕਨਫਲਿਕਟ ਆਪਣੇ ਆਪ ਦੇ ਵਿੱਚ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਇੱਕ ਜੰਗ ਦਾ ਰਸਤਾ ਪੱਧਰਾ ਕਰ ਰਿਹਾ ਸੀ, ਵਰਲਡ ਬੈਂਕ ਨੇ ਇੰਟਰਵੀਨ ਕੀਤਾ। ਉਸ 'ਚੋਂ ਹੀ ਭਾਖੜਾ ਡੈਮ ਲਈ ਫੰਡਿੰਗ ਵੀ ਜਿਹੜੀ ਹੈ ਉਹ ਭਾਰਤ ਨੂੰ ਵਰਲਡ ਬੈਂਕ ਨੇ ਦਿੱਤੀ ਔਰ ਪਾਕਿਸਤਾਨ ਨੂੰ ਜਿਹੜਾ ਮੰਗਲਾ ਡੈਮ, ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਡੈਮ ਹੈ, ਉਹਦੇ ਲਈ ਫੰਡਿੰਗ ਦਿੱਤੀ। ਔਰ ਅਸੀਂ ਦੇਖਦੇ ਹਾਂ ਵੀ ਇਸ ਸਭ ਦੇ ਬਾਵਜੂਦ ਇਹ ਸਾਡੇ ਲਈ ਵੀ ਕਰੂਸ਼ਲ ਇਸ਼ੂ ਹੈ। ਮੈਂ ਇਸ ਵੇਲੇ ਇਹ ਗੱਲ ਨਹੀਂ ਹੈ ਕਿ ਦੋਨੋਂ ਮੁਲਕਾਂ ਦੀ ਜੰਗ ਦੇ ਵਿੱਚ ਸਾਡੀ ਧਰਤੀ ਪੰਜਾਬ ਦੀ ਜੋ ਅਸੀਂ ਬਰਬਾਦੀ 1965 1971 ਦੇ ਦੌਰ 'ਚ ਦੇਖੀ, ਉਸ ਦਾ ਰਿਪੀਟ ਤਾਂ ਹੋਏਗਾ ਹੀ। ਪਰ ਕਿਉਂਕਿ ਭਾਰਤ ਨੇ ਵਾਟਰ ਇਸ਼ੂ ਨੂੰ ਵੀ ਲਿਆ ਕੇ ਯੂਨੀਲੈਟਰਲੀ ਇਸ ਟਰੀਟੀ ਨੂੰ ਸਸਪੈਂਡ ਕਰਨ ਦੀ ਗੱਲ ਕਹੀ ਹੈ, ਹਾਲਾਂਕਿ ਨਾ ਤਾਂ ਉਹ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਠੀਕ ਹੈ ਔਰ ਉਸ ਨੂੰ ਪਾਕਿਸਤਾਨ ਡਿਸਪਿਊਟ ਕਰੇਗਾ, ਜਿਹੜੇ ਵੀ ਉਸ ਦੇ ਉੱਤੇ ਵਰਲਡ ਬੈਂਕ ਦੀ ਬਾਡੀ ਜਾਂ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੱਕ ਇਹ ਗੱਲ ਹੁੰਦੀ ਹੈ। ਪਰ ਅਸੀਂ ਇਸ ਦੇ ਵਿੱਚ ਸਿੱਖ ਫੈਕਟਰ ਦੀ ਵੀ ਗੱਲ ਕਰਨੀ ਚਾਹਾਂਗੇ ਕਿ ਇਸ ਵੇਲੇ ਜਿੱਥੇ ਇੱਕ ਪਾਸੇ ਸਿੱਖ ਕੌਮ ਆਪਣੀ ਕੌਮੀ ਆਜ਼ਾਦੀ, ਕੌਮੀ ਘਰ ਖਾਲਿਸਤਾਨ ਦੇ ਲਈ ਸੰਘਰਸ਼ਸ਼ੀਲ ਹੈ, ਔਰ ਜਦੋਂ ਅਸੀਂ 39ਵੀਂ ਵਰ੍ਹੇਗੰਢ ਦੀ ਗੱਲ ਕਰ ਰਹੇ ਹਾਂ ਖਾਲਿਸਤਾਨ ਐਲਾਨ ਦਿਵਸ ਦੀ, ਤਾਂ ਫਿਰ ਇਹ ਯਾਦ ਰਹੇ ਕਿ ਠੀਕ 39 ਸਾਲ ਪਹਿਲਾਂ ਅੱਜ ਦੇ ਦਿਨ 29 ਅਪ੍ਰੈਲ 1986 ਨੂੰ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ ਅਕਾਲ ਤਖਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨਨਾਮਾ ਕਰਕੇ ਆਜ਼ਾਦ ਮੁਲਕ ਖਾਲਿਸਤਾਨ ਦਾ ਮੁਤਾਲਬਾ ਦੁਨੀਆ ਦੀ ਕਚਹਿਰੀ ਵਿੱਚ ਪੇਸ਼ ਕੀਤਾ ਸੀ। ਉਸ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਹੋਣ ਦਾ ਜਿਨ੍ਹਾਂ ਨੂੰ ਖਿਤਾਬ ਸਿੱਖ ਪੰਥ ਨੇ ਦਿੱਤਾ ਹੈ, ਉਹਨਾਂ ਦੇ ਇਹ ਅਲਫਾਜ਼ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।
ਸੋ ਉਸ ਨੂੰ ਅਕਾਲ ਤਖਤ ਦੀ ਤਾਬਿਆ 26 ਜਨਵਰੀ 1986 ਦਾ ਸਰਬੱਤ ਖਾਲਸਾ ਹੋਇਆ ਔਰ ਉਸ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਕੌਮੀ ਕਰ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਤੋਰਿਆ। ਅੱਜ ਇਸ ਮੁਬਾਰਕ ਦਿਨ ਦੇ ਮੌਕੇ ਜਿੱਥੇ ਮੈਂ ਸਮੁੱਚੀ ਸਿੱਖ ਕੌਮ ਨੂੰ ਵਧਾਈ ਪੇਸ਼ ਕਰਦਾ, ਉੱਥੇ ਮੈਂ ਸਮਝਦਾ ਵੀ ਇਹਨਾਂ 4 ਦਹਾਈਆਂ ਦੇ ਵਿੱਚ ਲਗਭਗ ਬਹੁਤ ਜਿਹੜਾ ਅਪਸ ਐਂਡ ਡਾਊਨਸ ਆਏ ਨੇ। ਇੱਕ ਜਨਰੇਸ਼ਨ ਸਾਡੀ ਸ਼ਹੀਦਾਂ ਦੀ ਜਮਾਤ ਦੇ ਵਿੱਚ ਸ਼ਾਮਲ ਹੋਈ ਹੈ, ਸਾਡੇ ਇਤਿਹਾਸ ਦੇ, ਪੁਰਾਤਨ ਇਤਿਹਾਸ ਦੇ, ਜਿਨ੍ਹਾਂ ਨੂੰ ਵੀ ਅੱਜ ਅਸੀਂ ਸਿਜਦਾ ਕਰਦੇ ਹਾਂ। ਉਹ ਜਨਰੇਸ਼ਨ ਵੀ ਜਿਨ੍ਹਾਂ ਦੇ ਜਿਹੜੇ ਸਿੰਘ ਜਿਨ੍ਹਾਂ ਨੂੰ ਪੋਲੀਟੀਕਲ ਪ੍ਰਿਜ਼ਨਰਸ ਦੇ ਤੌਰ ਦੇ ਉੱਤੇ ਪਿਛਲੇ 35 ਸਾਲ ਤੋਂ ਜੇਲ੍ਹਾਂ 'ਚ ਡੱਕਿਆ ਹੋਇਆ, ਅਸੀਂ ਉਹਨਾਂ ਦੇ ਰਿਜ਼ੋਲਵ ਨੂੰ, ਉਹਨਾਂ ਦੀ ਦ੍ਰਿੜਤਾ ਨੂੰ ਵੀ ਸੈਲਿਊਟ ਕਰਦੇ ਹਾਂ। ਔਰ ਜੋ ਨੀਤੀਆਂ ਭਾਰਤ ਦੀ ਹਕੂਮਤ ਨੇ, ਖਾਸ ਤੌਰ 'ਤੇ ਨਰਿੰਦਰ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਦੀ ਜਿਹੜੀ ਖੂਨੀ ਤਿਕੜੀ ਹੈ, ਸਾਜ਼ਿਸ਼ੀ ਤਿਕੜੀ ਹੈ, ਉਹਦੇ ਥੱਲੇ ਜੋ ਲੜਾਈ ਉਹਨਾਂ ਨੇ, ਉੱਥੇ ਤਾਂ ਨਸਲਕੁਸ਼ੀ ਕਰ ਹੀ ਰਹੇ ਸੀ ਇੱਕ ਜਾਂ ਦੂਸਰੇ ਤਰੀਕੇ ਨਾਲ, ਪਰ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਪਿਛਲੇ ਲਗਭਗ 2 ਵਰ੍ਹਿਆਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ 7 ਮਈ ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਜਾਂਦਾ 2023 ਔਰ 15 ਜੂਨ 2023 ਨੂੰ ਬਰਮਿੰਗਮ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ ਜਾਂਦਾ ਹੈ ਔਰ 18 ਜੂਨ 2023 ਨੂੰ ਸਰੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਸੋ ਇੱਕ ਪਾਸੇ ਭਾਰਤੀ ਹਕੂਮਤ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ, ਜਿਸ ਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਖੁਦ 3 ਮਹੀਨੇ ਬਾਅਦ ਕੈਨੇਡਾ ਦੀ ਪਾਰਲੀਮੈਂਟ ਵਿੱਚ ਕਬੂਲਿਆ। ਅਮਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਗੁਰਪਤਵੰਤ ਪੰਨੂ ਮਰਡਰ ਪਲਾਟ, ਜਿਸ ਨੂੰ ਅਮਰੀਕਾ ਦੀਆਂ ਏਜੰਸੀਆਂ ਦੀ ਮੁਸਤੈਦੀ ਨੇ ਫਾਈਲ ਕੀਤਾ, ਕਾਮਯਾਬ ਨਹੀਂ ਹੋਣ ਦਿੱਤਾ ਔਰ ਉਸ ਦੇ ਲਈ ਨਿਖਲ ਗੁਪਤਾ ਜਿਹੜਾ ਕਿ ਰਾਹ ਦੇ ਲਈ ਕੰਮ ਕਰ ਰਿਹਾ ਸੀ, ਉਸ ਨੂੰ 1 ਸਾਲ ਬਾਅਦ ਐਕਸਟ੍ਰਾਡਾਈਟ ਕਰਕੇ ਚੈੱਕ ਰਿਪਬਲਿਕ ਤੋਂ ਅਮਰੀਕਾ ਲਿਆਂਦਾ ਗਿਆ। 3 ਨਵੰਬਰ ਨੂੰ ਉਸ ਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ। ਸੋ ਜਦੋਂ ਅੱਜ ਅਸੀਂ 39ਵੀਂ ਵਰ੍ਹੇਗੰਢ ਦੇ ਮੌਕੇ ਆਪਣੀ ਕੌਮ ਨੂੰ ਮੁਖਾਤਬ ਹੈ ਤੇ ਇਹ ਇੱਕ ਪਾਸੇ ਭਾਰਤੀ ਹਕੂਮਤ ਦੇ ਚੈਲੰਜਸ ਜੋ ਕਿ ਸਿੱਖ ਕੌਮ ਦੇ ਖਿਲਾਫ ਲਗਾਤਾਰਤਾ ਨਾਲ ਜਿਹੜੀ ਅਨਡਿਕਲੇਅਰਡ ਵਾਰ, ਟੋਟਲ ਵਾਰ ਇਹਨਾਂ ਨੇ ਸਾਡੇ ਤੇ ਭਰਪਾ ਕੀਤੀ, ਉਹ ਜਾਰੀ ਨੇ। ਉੱਥੇ ਕਰੰਟ ਸਿਚੁਏਸ਼ਨ ਜਿਹਦੇ ਵਿੱਚ ਅਸੀਂ ਅੱਜ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ, ਪਾਕਿਸਤਾਨੀ ਨੇਸ਼ਨ ਨੂੰ, ਖਾਸ ਤੌਰ 'ਤੇ ਉਹਨਾਂ ਦੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਨੂੰ ਵੀ ਐਡਰੈਸਡ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਪਾਕਿਸਤਾਨੀ ਸਰਕਾਰ ਦਾ ਕਿ ਭਾਰਤ ਸਰਕਾਰ ਵੱਲੋਂ ਜਿਹੜੇ ਇੱਕ ਤਰਫਾ ਬੜੇ ਹਾਰਡ ਮੇਜਰ ਜਿਹਦੇ 'ਚ ਇੰਡਸ ਵੈਲੀ ਟਰੀਟੀ ਨੂੰ ਮਨਸੂਖ ਕਰਨ ਤੋਂ ਲੈ ਕੇ ਪਾਕਿਸਤਾਨੀਆਂ ਨੂੰ ਉੱਥੋਂ ਕੱਢਣ ਦਾ 24 ਘੰਟੇ ਦਾ 48 ਘੰਟੇ ਦਾ ਨੋਟਿਸ ਔਰ ਹੋਰ ਭਾਰਤੀ ਮੀਡੀਆ ਦੇ ਅੰਦਰ ਪੂਰਾ ਨਫ਼ਰਤੀ ਜੰਗੀ ਪ੍ਰੋਪੇਗੈਂਡਾ ਕੀਤਾ ਜਾ ਰਿਹਾ, ਉੱਥੇ ਪਾਕਿਸਤਾਨ ਨੇ ਵੀ ਜਵਾਬ ਦੇ ਵਿੱਚ ਜਿਹੜੇ ਨੇ ਉਹ ਕਦਮ ਉਠਾਏ ਨੇ। ਪਰ ਉਹਨਾਂ ਨੇ ਸਿੱਖ ਯਾਤਰੂਆਂ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਦੇ ਰਸਤੇ ਨੂੰ ਖੁੱਲ੍ਹਾ ਰੱਖਿਆ। ਸੋ ਮੈਂ ਸਮਝਦਾ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਟ੍ਰਿਬਿਊਟ ਹੈ ਕਿ ਇੰਨੇ ਗਰਮ ਮਾਹੌਲ 'ਚ ਜਿੱਥੇ ਕਿ ਭਾਰਤ ਵਿੱਚ ਇੱਕ ਤਰਫਾ ਪ੍ਰੋਪੇਗੈਂਡੇ ਦੇ ਨਾਲ ਨਫ਼ਰਤੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਪਾਕਿਸਤਾਨ ਨੇ ਸਿੱਖਾਂ ਨੂੰ ਇੱਕ ਸਪੈਸ਼ਲ ਐਂਟੀਟੀ ਦੇ ਤੌਰ 'ਤੇ ਰੈਕਗਨਾਈਜ਼ ਕਰਦੇ ਆ। ਸਾਡਾ ਹੱਕ ਜਿਹੜਾ ਕਿ ਸਾਡੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਦਾ ਹੈ, ਉਸ ਨੂੰ ਜਿਹੜਾ ਉਹਨਾਂ ਨੇ ਖੁੱਲ੍ਹਾ ਰੱਖਿਆ। ਅਸੀਂ ਇਸ ਗੱਲ ਦੇ ਲਈ ਫਿਕਰਮੰਦ ਹੈ ਕਿ ਕੋਈ ਵੀ ਜੰਗ ਜਿਹੜੀ ਕਿ ਭਾਰਤ ਦੇ ਇਹ ਜੰਗਬਾਜ਼ ਜਿਨ੍ਹਾਂ ਦੇ ਸਾਹਮਣੇ ਚੀਪ ਜਿਹੜਾ ਉਹਨਾਂ ਦਾ ਨਿਸ਼ਾਨਾ ਉਹ ਵੋਟਾਂ ਜਿੱਤਣਾ ਹੋਏ, ਉਹ ਉਹਨਾਂ ਦੀ ਫੇਲੀਅਰ ਹੋਏ। ਜਦੋਂ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਦੇ ਟੈਰਿਫ ਜਿਹੜਾ ਵਾਰਫੇਅਰ ਹੈ ਉਸ ਦੇ ਸਾਹਮਣੇ ਜਿਨ੍ਹਾਂ ਨੇ ਗੋਡੇ ਟੇਕੇ ਹੋਏ ਨੇ, ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਉਹਨਾਂ ਨੇ ਲੋਕਾਂ ਦੇ ਹਿੱਤਾਂ ਦੇ ਨਾਲ, ਹੱਕਾਂ ਦੇ ਨਾਲ ਜਿਹੜੀ ਆ ਉਹ ਬੇਵਫਾਈ ਕੀਤੀ ਹੈ। ਔਰ ਆਉਣ ਵਾਲੇ ਪੀਰੀਅਡ 'ਚ ਉਸ ਕਿਸਮ ਦਾ ਇੰਪੈਕਟ ਜਿਹੜਾ ਕਿ ਭਾਰਤ ਦੇ ਕਿਸਾਨਾਂ, ਭਾਰਤ ਦੀ ਡੇਅਰੀ ਇੰਡਸਟਰੀ, ਐਗਰੀਕਲਚਰ ਉਹਨਾਂ ਦੇ ਲਈ ਮਾਰੂ ਹੋਏਗਾ। ਸੋ ਉਹਨਾਂ ਨੂੰ ਕੋਈ ਨਾ ਕੋਈ ਡਾਈਵਰਜਨਰੀ ਟੈਕਟਿਕ, ਕਿਉਂਕਿ ਇਸ ਦੇ ਉੱਤੇ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੋ ਰਿਹਾ ਸੀ ਕਿ ਜੋ ਸਲੂਕ ਮੋਦੀ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਨੇ ਕੀਤਾ ਔਰ ਜਿਵੇਂ ਰਗੜੇ ਤੋਂ ਬਾਅਦ ਇੱਕ ਰਗੜਾ ਤੋਂ ਬਾਅਦ ਦੂਸਰਾ ਰਗੜਾ ਅਮਰੀਕਾ ਦੇ ਰਿਹਾ ਸੀ, ਸੋ ਉਹਨਾਂ ਨੇ ਇਸ ਕਿਸਮ ਦਾ ਡਾਈਵਰਸਿਟੀ ਟੈਕਟਿਕ ਲਿਆ। ਔਰ ਅਸੀਂ ਅਮਰੀਕਨ ਹਕੂਮਤ ਤੋਂ ਵੀ, ਜਿੱਥੇ ਅਸੀਂ ਉਹਨਾਂ ਦਾ
ਜਿਹੜਾ ਉਹ ਧੰਨਵਾਦ ਵੀ ਕਰਦੇ ਹਾਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਰਤਾਰੇ ਦੇ ਵਿੱਚ ਕੁਝ ਐਸਾ ਨਹੀਂ ਹੈ ਜਿਵੇਂ ਕਿ ਮੋਦੀ ਭਗਤ ਜਾਂ ਉਹਨਾਂ ਦਾ ਜਿਹੜਾ ਇੰਡੋਫਾਈਲ ਇੱਥੇ ਸਾਰਾ ਤਬਕਾ ਹੈ ਉਹ ਇਸ ਨੂੰ ਪ੍ਰੋਜੈਕਟ ਕਰ ਰਿਹਾ ਸੀ। ਉੱਥੇ ਅਸੀਂ ਇਹ ਵੀ ਸਮਝਦੇ ਹਾਂ ਕਿ ਮੋਦੀ ਦੀ ਵਿਜ਼ਿਟ ਦੇ ਦੌਰਾਨ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਕਿ ਖਾਲਿਸਤਾਨ ਦੇ ਮੁੱਦੇ ਨੂੰ ਬੰਬਾਈ ਬੰਬ ਧਮਾਕਿਆਂ ਦੇ ਮਿਸਟਰ ਰਾਣਾ ਦੇ ਨਾਲ ਜੋੜ ਕੇ ਸਾਹਮਣੇ ਲਿਆਉਣ ਲਈ ਉਹਨਾਂ ਦੇ ਦੋ ਪਲਾਂਟਡ ਜਰਨਲਿਸਟ ਨੇ ਸਵਾਲ ਪੁੱਛੇ ਤੇ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਦਾ ਜਵਾਬ ਦੇਣ ਦੀ ਥਾਂ ਇਹੀ ਕਿਹਾ ਵੀ ਤੂੰ ਕੀ ਬੋਲ ਰਿਹਾ ਹੈ ਜਾਂ ਕੀ ਬੋਲ ਰਹੀ ਹੈ। ਇੱਕ ਲੇਡੀ ਵੀ ਸੀ ਉਹਨਾਂ 'ਚੋਂ ਔਰ ਉਹਨਾਂ ਨੂੰ ਜਵਾਬ ਦੇਣ ਤੋਂ ਨਾ ਕੀਤੀ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਵੇਲੇ ਅਮਰੀਕਾ ਜਿਹੜਾ ਕਿ ਇਸ ਜੋ ਕਨਫਲਿਕਟ ਦੀ ਸਿਚੁਏਸ਼ਨ ਪਿਛਲੇ ਇੱਕ ਹਫ਼ਤੇ 'ਚ 22 ਅਪ੍ਰੈਲ ਤੋਂ 29 ਅਪ੍ਰੈਲ ਤੱਕ ਬਣੀ ਹੈ, ਜਦੋਂ ਪ੍ਰੈਜ਼ੀਡੈਂਟ ਟਰੰਪ ਨੂੰ ਜਦੋਂ ਕਿ ਉਹ ਟ੍ਰਾਂਜ਼ਿਟ ਵਿੱਚ ਸਨ ਕਿਤੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਜੀ ਇਹਨਾਂ ਦਾ ਇਹ ਮਸਲਾ ਕਸ਼ਮੀਰ ਦਾ ਤਾਂ ਪਿਛਲੇ 1000 ਸਾਲ ਤੋਂ ਚੱਲ ਰਿਹਾ ਹੈ ਔਰ ਇਹ 1000 ਸਾਲ ਤੋਂ ਟਕਰਾਅ ਹੈ। ਮੈਂ ਸਮਝਦਾ ਵੀ ਬੇਸ਼ੱਕ ਕਸ਼ਮੀਰ ਦਾ ਮਸਲਾ ਤਾਂ 47 'ਚ ਖੜਾ ਹੋਇਆ ਹੋਏਗਾ, ਪਰ ਘੱਟੋ ਘੱਟ ਅਮਰੀਕਨ ਸਿਸਟਮ ਨੂੰ ਇਸ ਗੱਲ ਦੀ ਸਮਝ ਹੈ ਕਿ ਪਿਛਲੇ 1000 ਸਾਲ ਤੋਂ ਹਿੰਦੂ ਤਵੀਆਂ ਨੇ ਉਹਨਾਂ ਨੇ ਨਾ ਮੁਸਲਮਾਨਾਂ ਨੂੰ ਕਦੇ ਕਬੂਲਿਆ, ਉਹਨਾਂ ਦੇ ਲਈ ਲਫ਼ਜ਼ ਮਲੇਚ ਘੜਿਆ ਔਰ ਇਹਨਾਂ ਦੀ ਸਾਈਕੋ ਹਿਸਟਰੀ ਦੇ ਵਿੱਚ ਮੁਸਲਮਾਨਾਂ ਲਈ ਨਫ਼ਰਤ ਪਈ ਹੈ। ਇਸ ਲਈ ਜੇ ਅਮਰੀਕਾ ਦਾ ਪ੍ਰੈਜ਼ੀਡੈਂਟ ਇਸ ਟਕਰਾਅ ਨੂੰ ਮਹਿਜ਼ ਇੱਕ ਰੈਫਰੈਂਡਮ ਜਾਂ ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਜਾਂ ਕਨਫਲਿਕਟ ਦੇ ਤੌਰ ਤੇ ਨਹੀਂ ਦੇਖਦਾ, ਉਹ 1000 ਸਾਲ ਦੀ ਸਾਈਕੋ ਹਿਸਟਰੀ ਜਿਹੜੀ ਕਿ ਇਹਨਾਂ ਹਿੰਦੂ ਤਵੀਆਂ ਨੇ ਵਾਪਸ, ਔਰ ਇਹੀ ਕਾਰਨ ਹੈ ਕਿ ਜਦੋਂ 2014 ਦੇ ਵਿੱਚ ਮੋਦੀ ਨੇ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਸਹੁੰ ਚੁੱਕੀ ਸੀ ਤੇ ਮੋਹਨ ਭਾਗਵਤ RSS ਦੇ ਮੁਖੀ ਨੇ ਕਿਹਾ ਸੀ ਕਿ 1000 ਸਾਲ ਕੇ ਬਾਅਦ अब हिंदू शासन वापस आया है। सो मैं समझदा कि अमरीका इन्हां नूं ठीक तरह समझदा और अमरीका ने भी कोई इस किस्म की लाइन नहीं दित्ती है जिहदे च कि भारत का प्रोपेगेंडा जिहदे च कि उन्होंने इस पहलगाम दे जिहड़ा कंडैमनेबल एक्ट दे लई जिहड़ा वो पाकिस्तान नूं दोषी बनाया होया सी। इस तो भी अमरीका ने और होर भी किसी ताकत ने जिहड़ा वो भारत की लाइन टो नहीं की। इस तरह चीन वालों जिहड़ा ਇਸ ਦੇ ਉੱਤੇ ਭਾਵੇਂ ਕੋਈ ਖੁੱਲ੍ਹ ਕੇ ਵੱਡੀ ਸਟੇਟਮੈਂਟ ਨਹੀਂ ਆਈ, ਪਰ ਚਾਈਨਾ ਦਾ ਵੱਡਾ ਸਟ੍ਰੈਟੇਜਿਕ ਇੰਟਰਸਟ ਉਹਨਾਂ ਦੀ ਇਨਵੈਸਟਮੈਂਟ, ਇਕਨੋਮਿਕਲ ਕੋਰੀਡੋਰ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਗਵਾਦਰ ਪੋਰਟ, ਇਹ ਸਾਰੇ ਇਸ਼ੂ ਨੇ। ਇਹ ਵੇਰਵਾ ਇਸ ਲਈ ਸਮਝਣਾ ਜ਼ਰੂਰੀ ਹੈ। ਇਹ ਠੀਕ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਜਿੱਥੇ ਕਨਫਲਿਕਟ ਹੁੰਦੇ ਨੇ, ਜਿੱਥੇ ਟਰਮੋਇਲ ਹੁੰਦਾ ਹੈ, ਉੱਥੇ ਹੋਪਸ ਵੀ ਕ੍ਰੀਏਟ ਹੁੰਦੀਆਂ, ਪਰ ਇਹ ਜਿਸ ਕਿਸਮ ਦਾ ਟਰਮੋਇਲ ਜਿਸ ਲੈਵਲ ਦੇ ਉੱਤੇ ਭਾਰਤੀ ਹਕੂਮਤ ਉਹਨਾਂ ਦਾ ਜਿਹੜਾ ਮੋਦੀ ਭਗਤ ਮੀਡੀਆ ਇਹ ਲੈ ਕੇ ਜਾ ਰਿਹਾ ਹੈ, ਇਹ ਸਿੱਧੇ ਤੌਰ ਦੇ ਉੱਤੇ ਸਿੱਖਾਂ ਨੂੰ ਪ੍ਰਭਾਵਿਤ ਕਰਦਾ ਹੈ। ਸਾਡੀ ਧਰਤੀ, ਪੰਜਾਬ ਦੀ ਧਰਤੀ, ਦੋਵੇਂ ਪਾਸਿਓਂ ਜਦੋਂ ਅਸੀਂ ਇਮਾਨ ਨਾਲ ਕਹਿੰਦੇ ਹਾਂ ਕਿ ਪਾਕਿਸਤਾਨ ਸਾਡੇ ਲਈ ਪਾਕੀਜ਼ਗੀ ਵਾਲੀ ਧਰਤੀ ਹੈ, ਪਾਕ ਧਰਤੀ ਹੈ, ਜਿਹੜੀ ਮੁਕੱਦਸ ਧਰਤੀ ਹੈ, ਕਿਉਂਕਿ ਸਾਡਾ ਮੱਕਾ ਤੇ ਮਦੀਨਾ, ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਔਰ 200 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਪਾਕਿਸਤਾਨ 'ਚ ਮੌਜੂਦ ਨੇ। ਇਸ ਲਈ ਅਸੀਂ ਉਸ ਧਰਤੀ ਦਾ ਜਿਹੜਾ ਹੈ ਉਹ ਜਦੋਂ ਵੀ ਕੁਛ ਇਸ ਕਿਸਮ ਦਾ ਟਕਰਾਅ ਇਹ ਸਾਹਮਣੇ ਦੇਖਦੇ ਹਾਂ ਤਾਂ ਸਾਨੂੰ ਉਸ ਦੀ ਜਿਹੜੀ ਹੈ ਉਹ ਹਿਫਾਜ਼ਤ ਵੱਲ ਸਾਡਾ ਧਿਆਨ ਜਾਂਦਾ ਹੈ। ਦੂਸਰਾ ਅਸੀਂ ਸਮਝਦੇ ਹਾਂ ਕਿ ਸਿੱਖ ਕੌਮ ਇੱਕ ਤੀਸਰੇ ਫੈਕਟਰ ਦੇ ਤੌਰ ਤੇ, ਤੀਸਰੀ ਧਿਰ ਦੇ ਤੌਰ ਤੇ ਜਦੋਂ ਅਸੀਂ 1000 ਸਾਲ ਦੀ ਇਹਨਾਂ ਦੀ ਨਫ਼ਰਤੀ ਮੁਹਿੰਮ ਦੀ ਗੱਲ ਦੇਖਦੇ ਹਾਂ ਤੇ ਸਿੱਖ ਕਿਸਮ ਸਿੱਖ ਕੌਮ ਇੱਕ ਓਏਸਿਸ ਵਾਂਗ, ਇੱਕ ਨਖਲਿਸਤਾਨ ਵਾਂਗ ਇਹਨਾਂ ਦੋਨਾਂ ਦੇ ਵਿਚਾਲੇ ਹੈ। ਸੋ ਇਹ ਸਾਡੇ ਲਈ ਜਿੱਥੇ ਇੱਕ ਪਾਸੇ ਪਾਕਿਸਤਾਨੀ ਮੀਡੀਆ ਜਾਂ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਵੀ ਹੈ, ਸਿੱਖਾਂ ਦਾ ਸਟੈਂਡ ਉਹ ਜਾਣਨਾ ਚਾਹੁੰਦੇ ਨੇ, ਅਸੀਂ ਇਸ ਬਾਰੇ ਬੜੇ ਸਪਸ਼ਟ ਹੈ। ਪਾਕਿਸਤਾਨ ਦੇ ਕੋਲ ਇਹ ਇੱਕ ਓਪਰਚੁਨਿਟੀ ਹੈ। ਬਹੁਤ ਵਾਰ ਇਹ ਹੁੰਦਾ ਹੈ ਕਿ ਸਿਆਣੇ ਲੋਕ ਜਾਂ ਸਿਆਣੀਆਂ ਕੌਮਾਂ ਉਹ ਹੁੰਦੀਆਂ ਨੇ ਜਿਹੜੀਆਂ ਕਿਸੇ ਡਿਜ਼ਾਸਟਰ ਨੂੰ ਵੀ ਜਾਂ ਟ੍ਰੈਜਡੀ ਨੂੰ ਵੀ ਜਿਹੜਾ ਉਹ ਓਪਰਚੁਨਿਟੀ ਦੇ ਵਿੱਚ ਬਦਲਣ। ਪਾਕਿਸਤਾਨ ਇਸ ਵੇਲੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦਾ ਮੈਂਬਰ ਵੀ ਹੈ, 2 ਸਾਲ ਦੀ ਉਸ ਦੀ ਟਰਮ ਹੈ। ਭਾਰਤ ਨੇ ਪਿਛਲੇ ਪੀਰੀਅਡ ਸਿੱਧੇ ਤੌਰ ਦੇ ਉੱਤੇ ਉਹ ਬਲੋਚਿਸਤਾਨ ਦੇ ਵਿੱਚ ਉਹਨਾਂ ਦੇ ਜਿਹੜੇ ਦਹਿਸ਼ਤਗਰਦ ਗਰੁੱਪ ਨੇ ਉਹਨਾਂ ਦੀ ਮਦਦ ਹੋਏ, ਜਾਂ ਅਫਗਾਨਿਸਤਾਨ 'ਚ ਬੈਠੇ ਜਿਹੜੇ ਇਹਨਾਂ ਦੇ ਤਾਲਿਬਾਨ ਜਿਹੜੇ ਕਿ ਪਾਕਿਸਤਾਨ ਨੂੰ ਤੋੜਨ ਵੱਲ ਵੱਧ ਰਹੇ ਨੇ, ਮੂਲ ਤੌਰ ਤੇ ਅਫਗਾਨ ਤਾਲਿਬਾਨ ਨਹੀਂ, ਉਹ ਉਹਨਾਂ ਨੂੰ ਸ਼ੈਲਟਰ ਜ਼ਰੂਰ ਦੇ ਰਹੇ ਨੇ, ਪਰ ਤਹਿਰੀਕੇ ਤਾਲਿਬਾਨ ਉਸ ਨੂੰ ਵੀ ਭਾਰਤ ਫੰਡਿੰਗ ਕਰ ਰਿਹਾ ਹੈ। ਔਰ ਵਿਦਿਨ ਪਾਕਿਸਤਾਨ ਜਿਹੜੀ ਇਹਨਾਂ ਦੀ ਦਹਿਸ਼ਤਗਰਦੀ, ਕੁਲਭੂਸ਼ਣ ਯਾਦਵ ਜਿਹੜਾ ਕਿ
ਹਾਇਰ ਇਹਨਾਂ ਦਾ ਆਫੀਸ਼ੀਅਲ ਸਰਵਿੰਗ ਜਿਸ ਨੂੰ ਬਲੋਚਿਸਤਾਨ ਤੋਂ ਪਾਕਿਸਤਾਨ ਦੀਆਂ ਏਜੰਸੀਆਂ ਨੇ ਗ੍ਰਿਫਤਾਰ ਕੀਤਾ ਸੀ। ਸੋ ਵਿਦਿਨ ਪਾਕਿਸਤਾਨ ਇਹ ਦਹਿਸ਼ਤਗਰਦੀ ਕਰਦੇ ਰਹੇ ਨੇ। ਮੋਦੀ ਨੇ ਕੁਝ ਵਰੇ ਪਹਿਲਾਂ ਲਾਲ ਕਿਲੇ ਤੋਂ ਬਲੋਚਿਸਤਾਨ ਦੇ ਹੱਕ ਦੇ ਵਿੱਚ ਜਾਂ ਉਹਨਾਂ ਲੋਕਾਂ ਦੇ ਲਈ ਜਿਹੜਾ ਉਹ ਆਪਣੇ ਆਪ ਨੂੰ ਜਿਹੜੀ ਬੜੀ ਐਡਵੋਕੇਸੀ ਕੀਤੀ ਸੀ। ਸੋ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਦੇ ਨੀਤੀ ਘਾੜੇ ਜਿੱਥੇ ਉਹਨਾਂ ਨੇ ਵੀਜ਼ਾ ਫ੍ਰੀ ਰੱਖ ਕੇ ਜਾਂ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਵਿੱਚ ਆਮਦ ਰੱਖਣ ਦੀ ਗੱਲ ਜਿਹੜੀ ਹੈ ਕਿ ਵੀ ਖੁੱਲ੍ਹੇ ਤੌਰ 'ਤੇ ਆ ਸਕਦੇ ਨੇ, ਇੱਕ ਗੁੱਡਵਿਲ ਜੈਸਚਰ ਦਿੱਤਾ। ਉੱਥੇ ਅਸੀਂ ਸਮਝਦੇ ਹਾਂ ਕਿ ਇਹ ਮੌਕਾ ਹੈ ਕਿ ਪਾਕਿਸਤਾਨ ਦੀ ਹਕੂਮਤ UN ਸਿਕਿਉਰਿਟੀ ਕੌਂਸਲ ਦੇ ਵਿੱਚ ਸਿੱਖਾਂ ਦੇ ਮੁੱਦੇ ਨੂੰ ਵੀ ਹਾਈਲਾਈਟ ਕਰੇ। ਔਰ ਅਸੀਂ ਇਹ ਸਮਝਦੇ ਹਾਂ ਵੀ ਸਿੱਖ ਕੌਮ ਖਾਸ ਤੌਰ 'ਤੇ ਸਾਡੀ ਇਹ ਬੇਸ਼ੱਕ ਬੜੀ ਕਾਫੀ ਘੱਟ ਗਿਣਤੀ ਹੈ ਹੁਣ ਸਿੱਖਾਂ ਦੀ ਫੌਜ ਦੇ ਵਿੱਚ, ਉਹਨਾਂ ਨੂੰ ਵੀ ਇਹ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਕਿ ਹੁਣ ਤੱਕ ਅਸੀਂ ਇਹ ਐਕਸਪੈਕਟ ਕਰਦੇ ਰਹੇ ਕਿ ਭਾਈ ਇਹ ਮੁਲਕ ਹੈ ਸਾਡਾ, ਪਰ ਜੂਨ 84 ਤੋਂ ਬਾਅਦ ਇਹ ਬਿਲਕੁਲ ਇੱਕ ਦੁਸ਼ਮਣ ਮੁਲਕ ਹੈ। ਇਹ ਸਿੱਖੀ ਦਾ ਖੁਰਾ ਖੋਜ ਮਿਟਾਉਣ ਦੇ ਉੱਤੇ ਲੱਗੇ ਹੋਏ ਨੇ। ਸੋ ਸਾਡੇ ਫੌਜੀ, ਸਿੱਖ ਫੌਜੀ ਜਨਰਲ ਤੋਂ ਲੈ ਕੇ ਥੱਲੇ ਤੱਕ ਜਿਨ੍ਹਾਂ ਅਹੁਦਿਆਂ 'ਤੇ ਨੇ ਉਹ ਆਪਣੇ ਫਰਜ਼ ਨੂੰ ਪਛਾਣਨ। ਜੇ ਭਾਰਤ ਫੁੱਲ ਸਕੇਲ ਵਾਰ ਵੱਲ ਜਾਂਦਾ ਹੈ, ਪਾਕਿਸਤਾਨ ਵੱਲ ਵੱਧਦਾ ਹੈ, ਪਾਕਿਸਤਾਨ ਦੇ ਅਗੇਂਸਟ, ਫਿਰ ਸਿੱਖਾਂ ਦੇ ਲਈ ਜਿਨ੍ਹਾਂ ਨੇ ਆਲਰੇਡੀ ਸਿੱਖ ਕੌਮ ਨੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਆਪਣਾ ਜਿਹੜਾ ਉਹ ਮੁਤਾਲਬਾ ਪੇਸ਼ ਕੀਤਾ ਹੋਇਆ, ਖਾਲਿਸਤਾਨ ਰੈਫਰੈਂਡਮ ਰਾਹੀਂ ਜਿਹੜਾ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਪਿਛਲੇ 2.5 ਸਾਲ 'ਚ ਦੱਸਿਆ ਕਿ ਸਿੱਖ ਕੌਮ ਖਾਲਿਸਤਾਨ ਚਾਹੁੰਦੀ ਹੈ। ਫਿਰ ਭਾਰਤੀ ਫੌਜ ਵਿਚਲੇ ਇਹ ਸਿੱਖ ਔਰ ਦੂਸਰੇ ਵੀ ਸਿਵਿਲੀਅਨ ਸਿੱਖ ਹੋਏ ਇਸ ਗੱਲ ਲਈ ਤਿਆਰ ਰਹਿਣ ਕਿ ਉਹਨਾਂ ਨੇ ਆਪਣਾ ਮੁਲਕ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹਨੂੰ ਭਾਰਤੀ ਫੌਜ ਨੇ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ, ਇੰਡੀਅਨ ਆਕੂਪਾਈਡ ਹੈ, ਉਸ ਨੂੰ ਲਿਬਰੇਟ ਕਰਵਾਉਣਾ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਜਿੱਥੇ ਅਸੀਂ ਦਿਲੋਂ ਇਹੀ ਚਾਹੁੰਦੇ ਹਾਂ ਕਿ ਲੜਾਈ ਨਾ ਹੋਏ, ਉਹਦੇ 'ਚ ਪੰਜਾਬ ਦੀ ਤਬਾਹੀ ਵੀ ਹੋਏਗੀ। ਉਸ ਦੇ ਵਿੱਚ ਅਲਟੀਮੇਟਲੀ ਪਾਕਿਸਤਾਨ ਜਿਸ ਨੇ ਨਿਊਕਲੀਅਰ ਪਾਵਰ ਨੂੰ ਐਜ਼ ਏ ਡੈਟਰੈਂਟ ਹਮੇਸ਼ਾ ਕਿਹਾ, ਔਰ ਜਿਸ ਕਿਸਮ ਦੀਆਂ ਪੁੱਠੀਆਂ ਛਾਲਾਂ ਭਾਰਤੀ ਹਾਕਮ ਔਰ ਮਨ ਕੀ ਬਾਤ ਦੇ ਵਿੱਚ ਮੋਦੀ ਨੇ ਵੀ ਕੱਲ੍ਹ ਗੱਲ ਕੀਤੀ, ਔਰ ਭਾਰਤੀ ਡਿਫੈਂਸ ਮਿਨਿਸਟਰੀ, ਫੋਰਨ ਮਿਨਿਸਟਰੀ ਨੇ 70 ਤੋਂ ਜ਼ਿਆਦਾ ਦਿੱਲੀ 'ਚ ਡਿਪਲੋਮੈਟਾਂ ਨੂੰ ਸੱਦ ਕੇ ਉਹਨਾਂ ਨੂੰ ਬਰੀਫਿੰਗ ਦਿੱਤੀ ਹੈ। ਉਸ ਤੋਂ ਇਹ ਲੱਗਦਾ ਹੈ ਵੀ ਕੋਈ ਨਾ ਕੋਈ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਸਮ ਮਿਸਚੀਫ ਅਪ ਦੇਅਰ ਸਲੀਵਸ, ਉਹ ਹੈ। ਸੋ ਸਾਨੂੰ ਸਿਰਫ ਇਹ ਦੇਖਦੇ ਹਾਂ ਕਿ ਉਹਨਾਂ ਦੇ ਮੀਡੀਆ ਦੇ ਜਾਂ ਪ੍ਰੋਪੇਗੈਂਡੇ ਦਾ ਸ਼ਿਕਾਰ ਹੋਣ ਦੀ ਥਾਂ ਆਪਣੇ ਇੰਟਰਸਟ ਨੂੰ ਵਾਚ ਕਰੀਏ। ਔਰ ਉਸ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਖੁੱਲ੍ਹ ਕੇ ਹੁਣ ਉਹ ਵਕਤ ਆ ਗਿਆ, ਜਿਵੇਂ ਸੰਤ ਭਿੰਡਰਾਂ ਵਾਲੇ ਅਕਸਰ ਇਹ ਕਹਿੰਦੇ ਸਨ ਕਿ ਭਾਈ ਆਪਣੇ ਹੱਕਾਂ ਦੀ ਗੱਲ ਕਰਨੀ ਹੈ ਤੇ ਘੁੰਡ ਚੁੱਕ ਕੇ ਕਰੋ, ਘੁੰਡ ਕੱਢ ਕੇ ਨਹੀਂ। ਜੇ ਭਾਰਤ ਇਸ ਹੱਦ ਤੱਕ ਜਾ ਕੇ ਪਾਕਿਸਤਾਨ ਨੂੰ ਡਿਸਟਰੋਏ ਕਰਨ ਤੱਕ ਦੀ ਲਾਈਨ, ਜੋ ਉਹਨਾਂ ਦੇ ਜਿੰਨੇ ਵੀ ਆਊਟਫਿਟ ਨੇ, ਮੀਡੀਆ ਆਊਟਲੈਟਸ, ਉਹ ਉਹਨਾਂ ਦੀ ਸਟੇਟਮੈਂਟ ਹੀ ਦੇ ਰਹੇ ਨੇ, ਉਹ ਸਭ ਨਾਨ ਸਟੇਟ ਐਕਟਰ ਐਕਚੁਅਲੀ ਭਾਰਤੀ ਸਟੇਟ ਦੇ ਹੀ ਜਿਹੜੇ ਨੇ ਉਹ ਆਵਾਜ਼ ਨੂੰ ਬੁਲੰਦ ਕਰ ਰਹੇ ਨੇ। ਫਿਰ 35 ਮਿਲੀਅਨ ਸਿੱਖ ਨੇਸ਼ਨ ਜਿਹੜਾ ਦੁਨੀਆ ਭਰ ਦੇ ਵਿੱਚ ਇੱਕ ਮੁਕਾਮ ਰੱਖਦਾ ਹੈ, ਜਿਸ ਨੇ 5 ਵਾਈਜ਼ ਕੰਟਰੀਜ਼ ਦੇ ਵਿੱਚ ਆਪਣੀ ਥਾਂ ਬਣਾਈ ਹੋਈ ਹੈ। ਪੰਜਾਬ ਦੇ ਵਿੱਚ ਸਿੱਖ ਕਿਸਾਨੀ ਨੇ ਜਿਵੇਂ ਲਗਭਗ 21 ਮਹੀਨੇ ਬਾਅਦ ਉਹ ਐਜੀਟੇਸ਼ਨ ਜਿਸ ਨੇ ਮੋਦੀ ਨੂੰ ਝੁਕਣ 'ਤੇ ਮਜਬੂਰ ਕੀਤਾ, ਇਹ ਸੋਲਿਡ ਫੈਕਟਰ ਹੈ। ਪਾਕਿਸਤਾਨ ਠੀਕ ਹੈ, ਨਿਊਕਲੀਅਰ ਪਾਵਰ ਉਹਦੀ ਇੱਕ ਹਿਫਾਜ਼ਤੀ ਫੈਕਟਰ ਹੈ, ਪਰ ਮੈਨੂੰ ਇਹ ਲੱਗਦਾ ਹੈ ਵੀ ਜੇ ਪਾਕਿਸਤਾਨ ਦੇ ਹਾਕਮ, ਉਹਨਾਂ ਦੇ ਓਪੀਨੀਅਨ ਮੇਕਰ ਸਿੱਖ ਕੌਮ ਦੇ ਨਾਲ ਖਲੋ ਜਾਣ ਤਾਂ ਸਿੱਖ ਕੌਮ ਜਿੱਥੇ ਪਾਕਿਸਤਾਨ ਦੀ ਸੇਫਟੀ ਸਿਕਿਉਰਿਟੀ ਦੀ ਇੱਕ ਗਾਰੰਟੀ ਵੀ ਬਣ ਜਾਏਗੀ, ਉੱਥੇ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਜਿਹੜਾ ਲੰਬਾ ਵਕਤ ਜਿਹੜਾ ਕਿ ਉਹਨਾਂ ਨੂੰ ਇੱਕ ਇਸ ਕਿਸਮ ਦਾ ਇੱਕ ਡਰ ਔਰ ਖੌਫ ਦੇ ਥੱਲੇ ਰੱਖਿਆ ਹੋਇਆ, ਜਿਹੜਾ ਇੰਡਸ ਵਾਟਰ ਸਸਪੈਂਸ਼ਨ ਦੀ ਲਾਈਨ ਵੀ ਹੈ, ਇਹ ਵੀ ਇਸੇ ਥੱਲੇ ਹੈ ਕਿ ਉਹ ਵਾਟਰ ਨੂੰ ਐਜ਼ ਏ ਵੈਪਨ ਇਸਤੇਮਾਲ ਕਰ ਰਹੇ ਨੇ। ਸਾਡਾ ਵੀ ਸਭ ਕੁਛ ਐਟ ਸਟੇਕ ਹੈ, ਕਿਉਂਕਿ ਸਤਲੁਜ, ਬਿਆਸ, ਰਾਵੀ ਦਾ ਪਾਣੀ ਜਿਹੜਾ ਕਿ ਇੰਡਸ ਵਾਟਰ ਟ੍ਰੀਟੀ ਦੇ ਥੱਲੇ ਪੰਜਾਬ ਦੇ ਹਿੱਸੇ ਆਇਆ ਸੀ, ਜਿਵੇਂ ਪਾਣੀਆਂ ਦੀ ਲੁੱਟ ਰਾਹੀਂ ਰਾਜਸਥਾਨ ਔਰ ਹਰਿਆਣਾ ਨਾਨ ਰਾਈਪੇਰੀਅਨ ਸਟੇਟਸ ਨੂੰ ਫ੍ਰੀ ਆਫ ਕਾਸਟ ਇਹ ਪਾਣੀ ਦਿੱਤਾ ਜਾ ਰਿਹਾ ਹੈ। ਅਸੀਂ ਸਮਝਦੇ ਹਾਂ ਕਿ ਜੇ ਕੋਈ ਵੀ ਰੀਨੈਗੋਸ਼ੀਏਸ਼ਨ ਤਾਂ ਦੂਰ ਦੀ ਗੱਲ, ਉਹਦਾ ਪ੍ਰੋਵੀਜ਼ਨ ਵੀ ਨਹੀਂ ਹੈ ਇੰਡਸ ਵਾਟਰ ਟ੍ਰੀਟੀ 'ਚ। ਅਤੇ ਜਦੋਂ ਹੁਣ ਭਾਰਤ ਨੇ ਇੰਡਸ ਵਾਟਰ ਟ੍ਰੀਟੀ ਨੂੰ ਸਸਪੈਂਡ ਕਰਕੇ ਵਾਟਰ ਨੂੰ ਐਜ਼ ਏ ਵੈਪਨ ਲਿਆਂਦਾ ਹੈ, ਅਤੇ ਸਿੱਖ ਆਟੋਮੈਟਿਕਲੀ ਇਹ ਸਾਰੀ ਕਨਫਲਿਕਟ ਦੇ ਵਿੱਚ ਤੀਸਰੀ ਧਿਰ ਬਣ ਜਾਂਦੇ ਨੇ। ਔਰ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦੇ ਸਿਆਣੇ ਜਿਹੜੇ ਲੋਕ ਨੇ ਇਸ ਫੀਲਡ ਦੇ,
ਉਹ ਦੇਖਣ ਔਰ ਸਿੱਖ ਇੱਕ ਬਰਾਬਰ ਦੀ ਧਿਰ ਦੇ ਤੌਰ ਦੇ ਉੱਤੇ ਦੋਨਾਂ ਧਿਰਾਂ ਦੇ ਨਾਲ ਇੱਕ ਬਫਰ ਸਟੇਟ ਦੇ ਲਈ, ਬਫਰ ਸਟੇਟ ਖਾਲਿਸਤਾਨ ਦੇ ਲਈ ਜਿਹੜਾ ਉਹ ਲੌਬੀ ਕਰ ਰਹੇ ਨੇ। ਔਰ ਪਾਕਿਸਤਾਨ ਦੇ ਕੋਲ ਇਹ ਮੌਕਾ ਹੈ ਜਿੱਥੇ ਕਿ ਭਾਰਤ ਨੇ ਨਾ ਕਦੇ ਉਹਨੂੰ ਐਕਸੈਪਟ ਕੀਤਾ। 1000 ਸਾਲ ਦੀ ਹਿਸਟਰੀ ਦੀ ਅਸੀਂ ਗੱਲ ਕਰਕੇ ਹਟੇ ਹਾਂ, ਪਰ ਅਸੀਂ ਇਹ ਵੀ ਦੇਖਿਆ ਕਿ ਪਿਛਲੇ ਪਾਕਿਸਤਾਨ ਦੇ ਐਡਮਿਨਿਸਟ੍ਰੇਸ਼ਨਸ ਨੇ ਕੋਸ਼ਿਸ਼ ਕੀਤੀ ਕਿ ਭਾਰਤ ਨਾਲ ਫ੍ਰੀ ਟ੍ਰੇਡ ਹੋਏ ਔਰ ਫ੍ਰੀ ਵਪਾਰ ਹੋਏ ਔਰ ਕੋਈ ਨਹੀਂ ਕਸ਼ਮੀਰ ਨੂੰ ਬੈਕ ਬਰਨਰ 'ਤੇ ਅਸੀਂ ਰੱਖ ਦਈਏ। ਅਸੀਂ ਦੇਖਦੇ ਹਾਂ ਕਿ ਉਹ ਅਟੈਂਪਟ ਪ੍ਰੈਜ਼ੀਡੈਂਟ ਮੁਸ਼ਰਫ ਦੇ ਵੇਲੇ ਵੀ ਹੋਇਆ, ਨਵਾਜ਼ ਸ਼ਰੀਫ ਦੀ ਹਕੂਮਤ ਵੇਲੇ ਵੀ ਹੋਇਆ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਜਿਵੇਂ ਪੰਜਾਬੀ ਦਾ ਅਖਾਣ ਹੈ ਕਿ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ। ਸੋ ਇਹਨਾਂ ਹਾਲਾਤਾਂ ਦੇ ਵਿੱਚ ਹਿੰਦੂ ਤਵੀਆਂ ਦਾ ਏਜੰਡਾ ਪਾਕਿਸਤਾਨ ਨੂੰ ਸਫਾਏ ਹਸਤੀ ਤੋਂ ਮਿਟਾਉਣਾ, ਉਹਨਾਂ ਦਾ ਭਾਰਤ ਦੇ 20 ਕਰੋੜ ਮੁਸਲਮਾਨਾਂ ਦੇ ਨਾਲ ਜੋ ਉਹਨਾਂ ਦਾ ਸਲੂਕ ਹੈ। ਔਰ ਜਦੋਂ ਇਹ ਅਸੀਂ ਜਿਹੜਾ ਇਹਦੀ ਟਾਈਮਿੰਗ ਨੂੰ ਦੇਖਦੇ ਹਾਂ 22 ਅਪ੍ਰੈਲ ਦੇ ਇਸ ਜਿਹੜਾ ਜੋ ਵਾਕਿਆ ਇਹਨਾਂ ਨੇ ਕਰਵਾਇਆ ਤੇ ਵਕਫ ਬੋਰਡ ਦਾ ਨੂੰ ਖ਼ਤਮ ਕਰਨ ਦਾ। ਔਰ ਕੱਲ੍ਹ ਜਿਵੇਂ ਕਿ ਇੱਕ ਸਮਾਗਮ 'ਚ ਡਾਕਟਰ ਚੀਮਾ ਕਹਿ ਰਹੇ ਸੀ ਕਿ ਜਿਉਂਦਿਆਂ ਦੀਆਂ ਥਾਵਾਂ ਤੇ ਖੋਹਦੇ ਦੇਖੇ ਨੇ, ਪਰ ਇਹਨਾਂ ਨੇ ਜਿਹੜੇ ਭਾਰਤ ਦੇ ਮੁਸਲਮਾਨਾਂ ਦੇ ਕਬਰਸਤਾਨ ਵੀ ਖੋਹ ਲਏ। ਉਹਨਾਂ ਦੇ ਪੁਰਖਿਆਂ ਦੀਆਂ ਕਬਰਾਂ ਦਾ ਫੈਸਲਾ ਵੀ ਹੁਣ ਜਿਹੜਾ ਉਹਨਾਂ ਦੀ ਭਾਰਤੀ ਅਦਾਲਤਾਂ ਜਾਂ ਉਹਨਾਂ ਦੇ ਉਹ ਮੈਂਬਰ ਜਿਹੜੇ ਕਿ ਵਕਫ ਬੋਰਡ ਦੇ ਵਿੱਚ ਉਹਨਾਂ ਨੇ ਘਸੇੜ ਦਿੱਤੇ ਨੇ ਜ਼ਬਰਦਸਤੀ। ਸੋ ਇਹਦੇ ਖਿਲਾਫ ਵੀ ਕਿਉਂਕਿ ਭਾਰਤ ਦੇ ਮੁਸਲਮਾਨਾਂ 'ਚ ਜ਼ੋਰਦਾਰ ਪ੍ਰੋਟੈਸਟ ਸੀ। ਸੋ ਜਦੋਂ ਅਸੀਂ ਟਾਈਮਿੰਗ ਦੀ ਗੱਲ ਦੇਖਦੇ ਹਾਂ, ਮੈਂ ਸਮਝਦਾ ਵੀ ਭਾਰਤੀ ਮੁਸਲਮਾਨਾਂ ਦਾ ਵੱਡਾ ਤਬਕਾ ਜਿਹੜਾ ਉਹ ਬੈਕ ਫੁੱਟ 'ਤੇ ਆ ਕੇ ਜਿਹੜਾ ਭਾਰਤ ਦੇ ਸੋਹਲੇ ਗਾ ਰਿਹਾ, ਪਾਕਿਸਤਾਨ ਨੂੰ ਗਾਲਾਂ ਕੱਢਣ 'ਤੇ ਲੱਗੇ ਹੋਏ ਨੇ। ਪਰ ਸਿੱਖ ਮੈਂਬਰਾਂ ਨੂੰ ਬੇਸ਼ੱਕ ਅਸੀਂ ਉਹਨਾਂ ਦੇ ਪਾਰਲੀਮਾਨੀ ਸਿਸਟਮ ਦੇ ਨਾਲ ਕੋਈ ਸਾਨੂੰ ਉੱਥੋਂ ਇਨਸਾਫ ਦੀ ਲਾਈਨ ਨਹੀਂ, ਪਰ ਇਹ ਵੀ ਇੱਕ ਮਾਣ ਵਾਲੀ ਗੱਲ ਹੈ ਜੇ ਅਸੀਂ ਕਹਿ ਸਕਦੇ ਹਾਂ ਕਿ ਉਹ ਅਕਾਲੀ ਦਲ ਦੀ ਸੋਲ ਮੈਂਬਰ ਹੋਏ ਜਾਂ ਈਵਨ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਐਮਪੀਆਂ ਨੇ ਵੀ ਪਾਰਲੀਮੈਂਟ 'ਚ ਖਲੋ ਕੇ ਡਟ ਕੇ ਮੁਸਲਮਾਨ ਭਾਈਚਾਰੇ ਦਾ ਸਾਥ ਦਿੰਦਿਆਂ ਇਸ ਵਕਫ ਸੋਧ ਬਿੱਲ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਵੀ ਅਸੀਂ ਪੰਜਾਬ ਦੇ ਲੋਕ ਜਿੱਥੇ ਮੁਸਲਮਾਨ ਵਸਦੇ ਨੇ, ਜੇ ਉਹਨਾਂ ਕੋਲ ਕੋਈ ਕਬਰਸਤਾਨ ਨਹੀਂ ਤੇ ਅਸੀਂ ਤਾਂ ਆਪਣੀਆਂ ਜ਼ਮੀਨਾਂ ਦੇ ਕੇ ਕਬਰਸਤਾਨ ਬਣਾਉਂਦੇ ਹਾਂ ਔਰ ਇੱਥੇ ਜਿਹੜੇ ਬਣੇ ਬਣਾਏ ਨੇ ਕਬਰਸਤਾਨ ਉਹਨਾਂ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਸੋ ਮੈਂ ਸਮਝਦਾ ਵੀ ਇਹ ਜਿਹੜੇ ਵੀ ਬੇਸ਼ੱਕ ਸਮਾਲ ਸਟੈਪਸ ਲੱਗਦੇ ਨੇ, ਇਹ ਗੱਲ ਦੱਸ ਰਹੇ ਨੇ ਕਿ ਸਾਡੀ ਡੈਸਟੀਨੀ, ਸਾਡੀ ਹੋਣੀ ਇੱਕ ਹੈ। ਸਿੱਖ ਫੈਕਟਰ ਜਿਸ ਨੂੰ ਅਲਾਮਾ ਇਕਬਾਲ ਨੇ ਜਦੋਂ ਤੌਹੀਦ ਦੀ ਗੱਲ ਕੀਤੀ ਸੀ ਔਰ ਸਿੱਖੀ ਔਰ ਇਸਲਾਮ ਦੀਆਂ ਸਾਂਝਾਂ ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਟ੍ਰਿਬਿਊਟ ਦਿੰਦਿਆਂ ਕਿਹਾ ਸੀ ਕਿ ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। अलामा दी नज़रां च गुरु नानक पातशाह जड़े ने वो एक मर्द कामिल ने और उससे ही अलामा इकबाल दे जन्मदिन के मौके 9 नवंबर 2019 ਨੂੰ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਗਿਆ ਸੀ। ਅਸੀਂ ਸਮਝਦੇ ਹਾਂ ਕਿ ਹਰ ਸਟੈਪ ਜੋ ਭਾਰਤੀ ਹਕੂਮਤ ਲੈ ਰਹੀ ਹੈ ਉਸ ਨੂੰ ਸਮਝਣ ਦੀ ਲੋੜ ਹੈ, ਉਹਨੂੰ ਐਕਸਪੋਜ਼ ਕਰਨ ਦੀ ਲੋੜ ਹੈ। ਔਰ ਸਿੱਖ ਔਰ ਮੁਸਲਮਾਨ ਔਰ ਖਾਲਿਸਤਾਨੀ ਔਰ ਪਾਕਿਸਤਾਨੀ ਜੇ ਅਸੀਂ ਇਸ ਨੂੰ ਇੱਕ ਟੁਗੈਦਰਨੈਸ ਦੇ ਨਾਲ ਇਸ ਹਮਲੇ ਨੂੰ ਦੇਖਾਂਗੇ, ਇਸ ਦੇ ਖਿਲਾਫ ਜਿਹੜਾ ਉਹ ਆਪਣਾ ਢੁਕਵਾਂ ਰਿਸਪੌਂਸ ਦਿਆਂਗੇ ਤੇ ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਪਾਕਿਸਤਾਨ ਦਾ ਜਿਹੜਾ ਉਹ ਹਮਸਾਇਆ ਮੁਲਕ ਹੋਏਗਾ, ਨੈਕਸਟ ਡੋਰ ਹੋਏਗਾ ਔਰ ਪਾਕਿਸਤਾਨ ਮਹਿਫੂਜ਼ ਮੁਲਕ ਦੇ ਤੌਰ ਦੇ ਉੱਤੇ ਹੋਰ ਵੀ ਪ੍ਰੋਸਪੈਰਿਟੀ ਔਰ ਖੁਸ਼ਹਾਲੀ ਵੱਲ ਵੱਧ ਸਕੇਗਾ। ਔਰ ਅਸੀਂ ਇਹੀ ਆਸ ਕਰਦੇ ਹਾਂ, ਬੇਸ਼ੱਕ ਅਸੀਂ ਅਕਾਲ ਪੁਰਖ ਅੱਗੇ ਅੱਲਾਹ ਤਾਲਾ ਅੱਗੇ ਇਹ ਦੁਆ ਕਰਦੇ ਹਾਂ ਕਿ ਕੋਈ ਤਬਾਹੀ ਦਾ ਰਸਤਾ ਨਾ ਸਾਹਮਣੇ ਆਏ। ਇਹੀ ਸਾਡੇ ਗੁਰੂ ਸਾਹਿਬਾਨ ਨੇ ਹਮੇਸ਼ਾ ਇਨਸਾਨੀ ਪੀੜ ਨੂੰ ਸਮਝਿਆ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਓ ਵਾਰ। ਸਾਡੀ ਅਰਦਾਸ ਹੈ, ਪਰ ਨਾਲ ਦੀ ਨਾਲ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ਕਿਸੇ ਵੀ ਐਕਸਟ੍ਰੀਮ ਹਾਲਤ ਦੇ ਲਈ। ਜਿਸ ਪਾਸੇ ਇਹ ਹਿੰਦੂ ਤਵੀ ਜਿਨ੍ਹਾਂ ਨੂੰ ਜੰਗ ਦਾ ਬੁਖਾਰ ਚੜਿਆ ਹੋਇਆ ਕਿਉਂਕਿ ਉਹਨਾਂ ਦੇ ਅੰਦਰ ਆਪਣਾ ਝੂਠਾ ਪ੍ਰਾਈਡ, ਝੂਠਾ ਉਹਨਾਂ ਦਾ ਜਿਹੜਾ ਵਿਰਸਾ ਜਿਸ ਨੂੰ ਹਿੰਦੂ ਤਵੀ ਗੌਰਵ ਕਹਿੰਦੇ ਨੇ, ਉਸ ਦੇ ਥੱਲੇ ਜੇ ਉਹਨਾਂ ਨੇ ਕੋਈ ਵੀ ਇਸ ਕਿਸਮ ਦਾ ਰਸਤਾ ਚੁਣਿਆ ਤੇ ਫਿਰ ਸਿੱਖ ਔਰ ਮੁਸਲਮਾਨ, ਖਾਲਿਸਤਾਨ ਔਰ ਪਾਕਿਸਤਾਨ ਦੇ ਸ਼ਹਿਰੀ ਟੁਗੈਦਰਨੈਸ ਦੇ ਨਾਲ ਇਹਨਾਂ ਦਾ ਮੂੰਹ ਭੰਨਣਗੇ। ਔਰ ਇੱਕ ਵਾਰ ਫਿਰ ਖਾਲਿਸਤਾਨ ਐਲਾਨ ਦਿਵਸ ਦੀ
39ਵੀਂ ਵਰ੍ਹੇਗੰਢ ਮੌਕੇ ਸਮੁੱਚੀ ਸਿੱਖ ਕੌਮ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।